किरण बेदी 12 वजन च 20 मिनट बचे ने, वो इस नूं पूरे 12 बजे खत्म कर देणगे। कोई सरदार जी नहीं हैं। फिर देखिएगा हाँ कहते एक बैठे ने बड़े दरिया दिल ने। फिर जो गल मुक्कन लगी तो फिर कहते कि अजे भी सरदार जी 4 मिनट बचे ने कि भी मैं पहला रिलीज़ कर रही कि मतलब 12 बजे जिवें दिमाग खराब हो जाना। जो 4 चफेरे जुत्तियां फिरियां फिर कहती मैं जिहड़ी है उन्हें मैं आप भी इस भाईचारे नाल संबंधित है, मेरी टिप्पणी नूं गलत ना समझा जाए, मैं सेवा 'च विश्वास रखती हैं, दयालता। उन्हें एक बार भी नहीं कहा भी मैं सिख हैं। शी हरसैल्फ इज ए सिख लेडी, शी इज़ नॉट ए सिख लेडी। ये जिहड़ा इस किस्म के लोग बेदी जां दूजे तीजियां दे नां थल्ले ये सगों रादर अगे वध के विरोध करने वाले ने। हिंदू तवी औरत है ਜਿਹੜੀ ਫੀਅਰਲੈਸ टू गवर्नेंस की है। तू RSS ਦੀਆਂ ਜੁੱਤੀਆਂ ਚੱਟੀਆਂ ਨੇ और जिन्होंने स्टेटां तू गई है उत्थे तू मुखबरियां करती रही है उन्होंने स्टेटां की। व्यूअर्स वेलकम बैक ऑन प्रोग्राम। सो व्यूअर्स गलबात करांगे कि हिंदू तवी शो गर्ल किरण बेदी ने एक पब्लिक समागम में सिखां दा मजाक उड़ा के ये साबित किया है कि हिंदू तवियां में सिखां लई किन्नी क नफरत है। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुनने लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो हिंदू तवियां दा जिन्हां दा गुरु घंटाल, चाणक्य, शंकरा इस किस्म दे ਜਿਹੜੇ ਨੇ ਉਹ ਕਨਿੰਗ ਔਰ ਬਿਲਕੁਲ ਹਿਪੋਕ੍ਰੇਟ ਕਿਸਮ ਦੇ ਲੋਕ ਰਹੇ ਨੇ। ਔਰ ਇਹ ਸ਼ੰਕਰਾ ਦਾ ਹੀ ਨਾਰਾ ਰਿਹਾ ਹੈ ਕਿ ਵੀ ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਸਿੱਖਾਂ ਨੂੰ ਫਾਣ ਲਈ 5 ਸਦੀਆਂ ਇਹਨਾਂ ਨੇ ਸਿੱਖਾਂ ਨੂੰ ਕਦੇ ਜਿਹੜਾ ਬੜਾ ਭਾਈ ਕਿਹਾ, ਕਦੇ ਉਹਨਾਂ ਨੇ ਖੜਗ ਭੁਜਾ ਕਿਹਾ ਕਿ ਇਹ ਸਾਡੀ ਜਿਹੜੀ ਹੈ ਸੋਰਡ ਆਰਮ ਹੈ, ਕਿ ਇਹ ਸਾਡੇ ਭਾਰਤ ਦੀ ਉਹ ਤਲਵਾਰ ਹੈ, ਜਿਹੜੀ ਬਾਂਹ ਹੈ ਤਲਵਾਰ ਉਹ ਭੁਜਾ ਜਿਹਦੇ 'ਚ ਤਲਵਾਰ ਹੈ। ਔਰ ਸਿੱਖਾਂ ਨੂੰ ਫਸਲਾਉਣ ਦੇ ਲਈ ਔਰ ਕਦੇ ਵੀ ਤੁਸੀਂ ਸਾਰੇ 62, 65, 71 ਜੰਗਾਂ ਦੇ ਪੀਰੀਅਡ 'ਚ ਇਹਨਾਂ ਦੇ ਹੈਡ ਆਫ ਦ ਸਟੇਟਸ ਦੀਆਂ ਸਟੇਟਮੈਂਟਸ ਔਰ ਸਿੱਖਾਂ 'ਚ ਆ ਕੇ ਜਕਾਰੇ ਔਰ ਤਾਰੀਫਾਂ ਔਰ ਸਿੱਖਾਂ ਤੋਂ ਬਿਨਾਂ ਅਸੀਂ ਇਹ ਨਹੀਂ ਉਹ ਨਹੀਂ। ਔਰ ਇਹ BJP ਤਾਂ ਬਿਲਕੁਲ ਜਿਵੇਂ ਅਸੀਂ ਕਹਿੰਦੇ RSS ਦੀ ਆਈਡੀਓਲੋਜੀ ਤਾਂ ਡੈਥ ਕਿਸ ਵਾਲੀ ਰਹੀ ਹੈ। ਉਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਦਿਨ ਵੀ ਮਨਾਉਂਦੇ ਨੇ। ਔਰ ਜੋ ਮੋਦੀ ਨੇ ਡਰਾਮੇਬਾਜ਼ੀ 400 ਸਾਲਾਂ ਦੇ ਥੱਲੇ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਨ ਦੇ ਨਾਂ ਥੱਲੇ, ਜਾਂ ਕਿ ਜੀ ਮੈਂ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰਾਂ ਦਾ ਜਿਹੜਾ ਹੈ ਉਹ ਅਸੀਂ ਸਾਹਿਬਜ਼ਾਦਿਆਂ ਦਾ ਰੱਖਿਆ। ਇਹ ਸਾਰਾ ਉਹੀ ਡੈਥ ਕਿਸ ਨੇ। ਲੇਕਿਨ ਤੁਰ ਅੰਦਰ ਇਹਨਾਂ ਦੇ ਕਿਸ ਕਦਰ ਵੈਰ ਹੈ ਸਿੱਖੀ ਦੇ ਨਾਲ, ਕਿਸ ਕਦਰ ਨਫ਼ਰਤ ਹੈ, ਕਿਸ ਕਦਰ ਇਹ ਸਿੱਖਾਂ ਨੂੰ ਹੀਣੇ ਸਮਝਦੇ ਨੇ ਔਰ ਫਰਦਰ ਜਿਹੜਾ ਉਹਨਾਂ ਨੂੰ ਹੀਣੇ ਬਣਾਉਣਾ ਚਾਹੁੰਦੇ ਨੇ। ਇਹਦਾ ਅਸੀਂ ਪਾਰਟ ਤਾਂ ਜੂਨ ਦਾ ਪਹਿਲਾ ਹਫਤਾ ਅਜੇ ਜੂਨ ਮਹੀਨੇ 'ਚੋਂ ਹੀ ਗੁਜ਼ਰ ਰਹੇ ਹਾਂ। ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ, ਅਫਜ਼ਲ ਅਹਿਸਨ ਰੰਧਾਵਾ। ਲੇਕਿਨ ਤੁਸੀਂ ਸਮੇਂ ਜਦੋਂ ਕਿ ਕੁਝ ਚੀਜ਼ਾਂ ਇਹਨਾਂ ਦੇ ਕੰਟਰੋਲ 'ਚ ਇਹ ਕਿਉਂਕਿ ਬਹੁਤ ਗਾਰਡਡ ਨੇ, ਇਹਨਾਂ ਨੂੰ ਪਤਾ ਹੈ ਵੀ ਸਿੱਖ ਹਰ ਗੱਲ ਦੇ ਉੱਤੇ ਹੁਣ ਅੱਖ ਰੱਖਦੇ ਨੇ। ਔਰ ਉਹ ਸੋਸ਼ਲ ਮੀਡੀਆ 'ਤੇ ਵੀ ਇਹਨਾਂ ਨੂੰ ਜਿਵੇਂ ਹੁੰਦਾ ਵੀ ਪਿੰਡੋਂ ਭਜਾਉਣ ਤੱਕ ਜਾਂਦੇ ਨੇ। ਉਹ ਭਾਵੇਂ ਬਹੁਤ ਸਾਰੇ ਜ਼ਿਆਦਾ ਵਕਤ ਵੀ ਲਾਉਂਦੇ ਨੇ ਇਸ ਕੰਮ ਦੇ ਉੱਤੇ, ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਜਿੰਨੀਆਂ ਫਿਰ ਉਹ ਜੇ ਪੰਜਾਬੀ ਦੀਆਂ ਸਿੱਧੀਆਂ ਗੱਲਾਂ ਉਹ ਸਮਝਾ ਦਿੰਦੇ ਨੇ, ਉਹ ਸ਼ਾਇਦ ਕਿਸੇ ਹੋਰ ਜ਼ਬਾਨ ਵਾਲੇ ਤੋਂ ਨਾ ਸਮਝਾਉਣੀਆਂ ਜਾਂਦੀਆਂ ਹੋਣ। ਲੇਕਿਨ ਮੈਂ ਇਸ ਨੂੰ ਟੌਪਿਕ ਨੂੰ ਹਾਲਾਂ ਮੈਂ ਇਸ ਨੂੰ ਪਹਿਲੇ ਦਿਨ ਤੋਂ ਇੱਕ ਕੰਟੈਂਪਟ ਦੇ ਨਾਲ ਦੇਖਦਾ ਇਸ ਕਿਰਨ ਬੇਦੀ ਨੂੰ। ਕਦੇ ਸੀ ਜੀ ਇਹ ਅੰਮ੍ਰਿਤਸਰ ਦੇ ਨਾਲ ਸੰਬੰਧ ਤੇ ਇਹਦਾ ਘਰ ਵਾਲਾ ਤੇ ਜੀ ਬੇਦੀ ਕਲੈਨ, ਗੁਰੂ ਨਾਨਕ ਸਾਹਿਬ ਦਾ ਕਲੈਨ। ਫਿਰ ਇਹਨੂੰ ਝੂਠਾ ਕ੍ਰੈਡਿਟ ਦਿੱਲੀ 'ਚ ਕਿ ਜੀ ਕਰੇਨ ਬੇਦੀ, ਕਿ ਜੀ ਇਹਨੇ ਇੰਦਰਾ ਗਾਂਧੀ ਦੀ ਜਾਂ ਸੰਜੇ ਗਾਂਧੀ ਦੀ ਗੱਡੀ ਵੀ ਗਲਤ ਥਾਂ ਪਾਰਕ ਸੀ ਉਹ ਚੁਕਵਾਤੀ। ਉਹ ਵੀ ਕਿਸੇ ਹੋਰ ਲੋਕਲ ਜਿਹੜਾ ਆਫਿਸਰ ਸੀ ਇਹਨੇ ਕ੍ਰੈਡਿਟ ਲੈਣ ਨੂੰ ਕੀਤਾ। ਫਿਰ ਇਹ ਬਿਲਕੁਲ ਜੋ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਦੌਰਾਨ ਫਿਰ ਫੋਕਸ ਦੇ ਵਿੱਚ ਆਈ ਕਿ ਬੈਠ ਗਈ ਸਟੇਜ ਦੇ ਉੱਤੇ ਚੜ੍ਹ ਕੇ ਜੀ ਲੋਕਪਾਲ, ਕਰਪਸ਼ਨ ਫਰੀ ਫਲਾਣਾ, ਜਿਵੇਂ ਅਰਵਿੰਦ ਕੇਜਰੀਵਾਲ ਜਾਂ ਦੂਜਾ। ਹੁਣ ਉਸ ਸਾਰੇ 'ਚੋਂ ਕਿਸ ਕਿਸਮ ਦੀ ਘਟੀਆ ਔਰਤ ਹੈ ਔਰ ਘਟੀਆ ਇਸ ਦਾ ਵਰਤਾਰਾ ਕਿ ਅੰਨਾ ਹਜ਼ਾਰੇ ਵੀ ਪਾਸੇ 2 ਘਟੀਆ ਬੰਦੇ ਉਹਦੇ 'ਚੋਂ ਜਿਨ੍ਹਾਂ ਨੇ ਆਪਣਾ ਸਿਆਸੀ ਕੈਰੀਅਰ ਕੱਢਿਆ। ਇੱਕ ਅਰਵਿੰਦ ਕੇਜਰੀਵਾਲ ਜਿਹੜਾ ਉਹ ਗਾਂਧੀ ਟੋਪੀ ਪਾ ਕੇ ਉਹਦੇ ਨਾਲ ਬੈਠਾ ਸੀ,
ਉਹਨੇ ਆਮ ਆਦਮੀ ਪਾਰਟੀ ਬਣਾ ਕੇ ਪਹਿਲਾਂ ਤਾਂ ਸਾਰੇ ਹੀ ਸ਼ਸ਼ੀ ਭੂਸ਼ਣ ਪ੍ਰਸ਼ਾਂਤ ਭੂਸ਼ਣ ਉਹ ਸਾਰੇ ਪਾਸੇ ਕੀਤੇ ਔਰ ਹੁਣ ਉਹ ਕੀ ਕਰਤੂਤਾਂ ਕਰ ਰਿਹਾ ਆਰਐਸਐਸ ਦੀ ਬੀ ਟੀਮ। ਸੋ ਉਹ ਆਰਐਸਐਸ ਦੀ ਬੀ ਟੀਮ ਬਣਿਆ, ਪਰ ਇਹ ਜਿਹੜੀ ਬਿਲਕੁਲ ਬਦਜ਼ਾਤ ਔਰ ਬਦਕਲਾਮ ਕਿਸਮ ਦੀ ਔਰਤ ਇਹ ਆਰਐਸਐਸ ਦੀ ਏ ਟੀਮ 'ਚ ਚਲੀ ਗਈ। ਇਹਨੂੰ ਬੀਜੇਪੀ ਨੇ ਦਿੱਲੀ ਚੋਣਾਂ ਦੇ ਵੇਲੇ ਬੀਜੇਪੀ ਦਾ ਚੀਫ ਮਿਨਿਸਟਰੀਅਲ ਕੈਂਡੀਡੇਟ ਬਣਾ ਕੇ ਉਭਾਰਿਆ। ਇਹ ਵੱਖਰੀ ਗੱਲ ਹੈ ਕਿ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ ਦੂਜਾ ਇਹਨੇ ਕਿਹਾ ਦੇਖੋ ਜੀ ਮੈਂ ਤਾਂ ਤੁਹਾਡੇ ਲਈ ਇਹ ਵੀ ਬਣ ਗਈ ਸੀ, ਹੁਣ ਮੈਨੂੰ ਕੁਝ ਇਹਨੂੰ ਗਵਰਨਰ ਬਣਾ ਕੇ ਪੌਂਡੀਚੇਰੀ ਕੇ ਕਿੱਥੇ ਭੇਜ ਦਿੱਤਾ, ਹੁਣ ਸ਼ਾਇਦ ਗਵਰਨਰ ਹੈ ਜਾਂ ਲਾਹ ਦਿੱਤਾ ਹੈ ਜਾਂ ਕੀ ਹੈਗਾ। ਹੁਣ ਇਹਨੇ ਜਿਹੜਾ ਇਸ ਕਿਸਮ ਦਾ ਇਹ ਹੁੰਦਾ ਕਿ ਜਿਹੜੇ ਲੋਕ ਉਹ ਲਾਈਮ ਲਾਈਟ 'ਚ ਰਹਿਣਾ ਗਿੱਝ ਜਾਂਦੇ ਨੇ, ਉਹਨਾਂ ਨੂੰ ਹਮੇਸ਼ਾ ਲੱਗਦਾ ਹੁੰਦਾ ਵੀ ਕੁਝ ਕਿ ਜੀ ਇਹਨੇ ਕਿਹਾ ਜੀ ਮੇਰੀ ਕਿਤਾਬ ਫੀਅਰਲੈਸ ਗਵਰਨੈਂਸ ਕੋਈ ਲਿਖੀ ਹੈ, ਕਿਹੜੀ ਫੀਅਰਲੈਸ ਤੂੰ ਗਵਰਨੈਂਸ ਕੀਤੀ ਹੈ, ਤੂੰ ਆਰਐਸਐਸ ਦੀਆਂ ਜੁੱਤੀਆਂ ਚੱਟੀਆਂ ਨੇ ਔਰ ਜਿਹਨਾਂ ਸਟੇਟਾਂ 'ਚ ਤੂੰ ਗਈ ਆ ਉੱਥੇ ਤੂੰ ਮੁਖਬਰੀਆਂ ਕਰਦੀ ਰਹੀ ਆ ਉਹਨਾਂ ਸਟੇਟਾਂ ਦੀ ਆਰਐਸਐਸ ਦੇ ਕੋਲ। ਹੁਣ ਤਮਿਲ ਲੈਂਗੁਏਜ ਦੇ ਵਿੱਚ ਵੀ ਜਿਹੜਾ ਇਸ ਕਿਤਾਬ ਦਾ ਫੀਅਰਲੈਸ ਗਵਰਨੈਂਸ ਦਾ ਉਹਨੇ 13 ਜੂਨ ਨੂੰ ਜਿਹੜੀ ਹੈ ਰਿਲੀਜ਼ ਕੀਤੀ ਤਮਿਲ ਐਡੀਸ਼ਨ। ਹੁਣ ਉਹਦੇ 'ਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹਨਾਂ ਹਿੰਦੂ ਤਵੀਆਂ 'ਚ ਕਿੰਨੀ ਸਿੱਖ ਨਫ਼ਰਤ ਭਰੀ ਹੋਈ ਹੈ, ਉਹ ਇਵੇਂ ਹੁਣ ਉਹ ਜਿਸ ਗੈਦਰਿੰਗ ਦੇ ਵਿੱਚ ਹੈ ਉਹ ਫੰਕਸ਼ਨ ਸ਼ਾਮ ਦਾ ਚੱਲ ਰਿਹਾ ਹੈ 10-11 ਵਜੇ ਤੋਂ ਬਾਅਦ, ਉਸ ਸਾਰੀ ਗੈਦਰਿੰਗ ਦੇ ਵਿੱਚ ਇੱਕ ਸਿੱਖ ਬੈਠਾ ਹੋਇਆ ਬਸ, ਬਾਕੀ ਜ਼ਾਹਰ ਹੈ ਤਮਿਲ ਜਾਂ ਦੂਜੀ ਕਰਾਊਡ ਉਹਨੇ ਇਕੱਠੀ ਕੀਤੀ ਹੋਏਗੀ। ਹੁਣ ਕਿਉਂਕਿ ਸਪੀਚਾਂ ਚੱਲ ਰਹੀਆਂ ਹੋਣੀਆਂ, ਪ੍ਰੋਗਰਾਮ ਲੇਟ ਹੋ ਰਿਹਾ, ਹੁਣ ਜਿਹੜੀ ਗੱਲ ਉਹ ਕਹਿੰਦੀ ਹੈ ਕਿ ਉਹਨਾਂ ਨੇ ਕਿਹਾ ਜੀ 12 ਵੱਜਣ 'ਚ ਇਹ ਹੁਣ ਕਿਰਨ ਬੇਦੀ 12 ਵੱਜਣ 'ਚ 20 ਮਿੰਟ ਬਚੇ ਨੇ, ਉਹ ਇਸ ਨੂੰ ਪੂਰੇ 12 ਵਜੇ ਖ਼ਤਮ ਕਰ ਦੇਣਗੇ। ਕੋਈ ਸਰਦਾਰ ਜੀ ਨਹੀਂ ਹਨ। ਫਿਰ ਦੇਖ ਕੇ ਕਹਿੰਦੇ ਹਾਂ, ਕਹਿੰਦੇ ਇੱਕ ਬੈਠੇ ਨੇ ਬੜੇ ਦਰਿਆ ਦਿਲ ਨੇ ਕਿ ਬਈ ਮੈਂ ਹੁਣ ਇਹ ਜੋਕ ਕਰਿਆ ਸਿੱਖਾਂ ਦੇ 12 ਵੱਜਣ ਦਾ ਜਿਹੜਾ ਪਾਰਟ। ਫਿਰ ਕੱਲੀ ਉਹ ਇੱਥੇ ਨਹੀਂ ਰੁਕੀ, ਫਿਰ ਜਦੋਂ ਉਹਦਾ ਗੱਲ ਮੁੱਕਣ ਲੱਗੀ ਤਾਂ ਫਿਰ ਕਹਿੰਦੇ ਕਿ ਅਜੇ ਵੀ ਸਰਦਾਰ ਜੀ 4 ਮਿੰਟ ਬਚੇ ਨੇ ਕਿ ਵੀ ਮੈਂ ਪਹਿਲਾਂ ਰਿਲੀਜ਼ ਕਰ ਰਹੀ ਹਾਂ ਕਿ ਮਤਲਬ 12 ਵਜੇ ਜਿਵੇਂ ਦਿਮਾਗ ਖਰਾਬ ਹੋ ਜਾਣਾ, ਜੋ ਇਹ ਜੋਕ ਉਸ ਖਿੱਤੇ 'ਚ ਨਾ ਹਿੰਦੂਆਂ ਨੇ ਔਰ ਇਸ ਸਾਰੇ ਨੂੰ ਲੈ ਕੇ ਇਸ ਦੇ ਉੱਤੇ ਫਿਰ ਜਿਹੜਾ ਉਹਨੂੰ ਚੰਗਾ ਜਿਹੜਾ ਉਹਦੇ ਹੀ ਬਾਬੇ ਬਾਲਕ ਨਾਥ ਦਾ ਧੂਣਾ ਜਿਹੜਾ ਉਹਦੇ ਸਿਰ 'ਚ ਪਾਇਆ, ਜਦੋਂ ਹੁਣ ਚੀਕਾਂ ਮਾਰ ਰਹੀ ਹੈ ਕਿ ਵੀ ਮੈਨੂੰ ਗਾਲਾਂ ਕੱਢ ਰਹੇ ਨੇ, ਮੈਨੂੰ ਜ਼ਾਹਰ ਕਰ ਦਿਆਂਗੀ ਪਬਲਿਕ ਜੀ ਇਹ ਉਹ ਮਾਫੀ ਮੰਗੀ। ਨਾ ਮੈਂ ਵੀ ਪੰਜਾਬ ਦੀ ਧੀ ਹੈ, ਪੰਜਾਬ ਦੀ ਨਹੀਂ ਉਹਨੇ ਕਿਹਾ, ਮੈਂ ਕਮਿਊਨਿਟੀ ਔਰ ਕਈਆਂ ਨੇ ਮੀਡੀਆ 'ਚ ਕਿਹਾ ਜੀ ਦੇਖੋ ਸ਼ੀ ਹਰਸੈਲਫ ਇਜ਼ ਏ ਸਿੱਖ ਲੇਡੀ, ਸ਼ੀ ਇਜ਼ ਨਾਟ ਏ ਸਿੱਖ ਲੇਡੀ। ਇਹ ਜਿਹੜਾ ਇਸ ਕਿਸਮ ਦੇ ਲੋਕ ਬੇਦੀ ਜਾਂ ਦੂਜੇ ਤੀਜਿਆਂ ਦੇ ਨਾਂ ਥੱਲੇ ਇਹ ਸਗੋਂ ਰਾਦਰ ਅੱਗੇ ਵੱਧ ਕੇ ਵਿਰੋਧ ਕਰਨ ਵਾਲੇ ਨੇ। ਇਹ ਹਿੰਦੂ ਤਵੀ ਔਰਤ ਹੈ ਔਰ ਇਸ ਸਾਰੀ ਨਫ਼ਰਤ ਨਾਲ ਮੈਂ ਇਹ ਸਮਝਦਾ ਵੀ ਇਹ ਤਾਂ ਇਹਦੀਆਂ ਤਾਂ ਇਨਿੰਗਸ ਹੋ ਗਈਆਂ। ਇਹ ਵਰਤ ਕੇ ਹੁਣ ਆਪਣੇ ਆਪ ਨੂੰ ਜਿਹੜਾ ਉਹ ਕਿਤਾਬ ਵੇਚਣ ਦੇ ਨਾਂ ਥੱਲੇ ਉਹਦੇ 'ਚੋਂ ਵੀ ਜਿਹੜੀ ਆ ਪੈਸੇ ਬਣਾਏਗੀ। ਪਰ ਜਦੋਂ ਡਿਫੈਂਸ ਜਦੋਂ ਚਾਰਜ ਫਿਰ ਇਹ ਜੁੱਤੀਆਂ ਫਿਰੀਆਂ, ਫਿਰ ਕਹਿੰਦੀ ਮੈਂ ਜਿਹੜੀ ਹੈ ਉਹਨਾਂ ਮੈਂ ਆਪ ਵੀ ਇਸ ਭਾਈਚਾਰੇ ਨਾਲ ਸੰਬੰਧਿਤ ਹੈ, ਮੇਰੀ ਟਿੱਪਣੀ ਨੂੰ ਗਲਤ ਨਾ ਸਮਝਿਆ ਜਾਏ, ਮੈਂ ਸੇਵਾ 'ਚ ਵਿਸ਼ਵਾਸ ਰੱਖਦੀ ਹਾਂ, ਦਿਆਲਤਾ ਨਾਲ। ਉਹਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਮੈਂ ਸਿੱਖ ਹਾਂ। ਜੇ ਕੋਈ ਸਿੱਖਾਂ ਦਾ ਕੀ ਕੋਈ ਦੂਰ ਦੁਰਾਡੇ ਦਾ ਵੀ ਸਿੱਖਾਂ ਲਈ ਹਮਦਰਦੀ ਵੀ ਰੱਖਦਾ ਹੋਏ, ਉਹਨੂੰ ਵੀ ਇਹ ਪਤਾ ਹੋਏਗਾ ਕਿ ਭਾਈ ਇਸ ਕਿਸਮ ਦੀਆਂ ਗੱਲਾਂ ਕਿੰਨੀ ਤਕਲੀਫ ਦਿੰਦੀਆਂ ਨੇ। ਔਰ ਇਹੀ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ, ਗੁਲਾਮੀ ਮਹਿਜ਼ ਇਹ ਨਹੀਂ ਹੁੰਦੀ ਵੀ ਤੁਹਾਡੇ ਹਰ ਇੱਕ ਦੀ ਬੇੜੀਆਂ ਜਾਂ ਹੱਥਕੜੀਆਂ ਪਾਈਆਂ ਹੁੰਦੀਆਂ, ਇਹ ਮਾਹੌਲ ਸਿਰਜਿਆ ਜਾਂਦਾ। ਤੁਹਾਡਾ ਮਜ਼ਹਬ, ਤੁਹਾਡੀ ਰਵਾਇਤ, ਤੁਹਾਡਾ ਸਾਰਾ ਉਸ ਨੂੰ ਜੋਕ। ਔਰ ਇਸ ਹਵਾਲੇ ਨਾਲ ਹੀ ਜਦੋਂ ਇੱਕ ਡੈਲੀਗੇਸ਼ਨ ਜਿਹੜਾ ਫਲਸਤੀਨੀਆਂ ਦਾ ਦਿੱਲੀ 'ਚ ਕਿਤੇ ਉਤਰਿਆ ਔਰ ਇਹ ਪੁਰਾਣੀ ਗੱਲ ਹੈ, ਯਾਸਰ ਅਰਾਫਾਤ ਉਹ ਬੜਾ ਮੂੰਹ ਬੋਲਾ ਭਰਾ ਬਣਿਆ ਹੋਇਆ ਸੀ ਇੰਦਰਾ ਗਾਂਧੀ ਦਾ, ਤੇ ਉੱਥੇ ਬੈਠੇ ਜਿਹੜਾ ਉਹ ਡੈਲੀਗੇਸ਼ਨ ਸੀ ਜਿਹੜੇ ਹਿੰਦੂ ਤਵੀ ਇੰਡੀਅਨ ਫੋਰਨ ਸਰਵਿਸ ਦੀ ਔਰ ਦੂਸਰੇ, ਉਹ ਉਹਨਾਂ ਦਾ ਐਂਟਰਟੇਨਮੈਂਟ ਕਰ ਰਹੇ ਸੀ ਜੋਕ ਸੁਣਾ ਕੇ, ਇਹੀ ਜਿਹਨੂੰ ਸਰਦਾਰ ਜੀ ਜੋਕ ਕਹਿੰਦੇ ਨੇ, ਸਿੱਖਾਂ ਦੇ ਜੋਕ। ਔਰ ਉਹ ਜਦੋਂ 2-3 ਉਹਨਾਂ ਨੇ ਜੋਕ ਸੁਣਾਏ ਤਾਂ ਉਹਨਾਂ 'ਚੋਂ ਹੱਸਿਆ ਕੋਈ ਨਾ। ਤਾਂ ਉਹਨਾਂ ਨੂੰ ਇੱਕ ਨੇ ਪੁੱਛਿਆ ਕਿ ਵੀ ਕੀ ਗੱਲ ਤੁਹਾਨੂੰ ਹੱਸਿਆ ਨਹੀਂ? ਕਹਿੰਦਾ ਜੀ ਗੱਲ ਇਹ ਹੈ ਵੀ ਜੋਕ ਤੁਹਾਡੇ ਇਹੀ ਨੇ, ਤੇ ਇਹੀ ਜੋਕ ਇਜ਼ਰਾਈਲੀ ਜਿਹੜੇ ਨੇ ਯਹੂਦੀ ਉਹ ਸਾਡਾ ਨਾਂ ਲੈ ਕੇ ਸੁਣਾਉਂਦੇ ਨੇ ਕਿ ਇੱਕ ਬੱਧੂ ਸੀ, ਇੱਕ ਫਲਸਤੀਨੀ ਸੀ, ਕਿ ਜਿਵੇਂ ਤੁਸੀਂ ਸਾਬਤ ਕਰ ਰਹੇ ਹੋ ਸਿੱਖਾਂ ਨੂੰ ਜਾਲ ਔਰ ਬੇਵਕੂਫ ਔਰ ਜਿਹੜੇ ਨੇ ਸਿਰਫ ਇੱਕ ਇਹੀ ਸਾਨੂੰ ਉਹ ਕਰਦੇ ਨੇ। ਫਰਕ ਇੰਨਾ ਵੀ ਤੁਸੀਂ ਇਹ ਕਹਿੰਦੇ ਹੋ ਕਿ ਇੱਕ ਸਰਦਾਰ ਸੀ ਤੇ ਉਹ ਕਹਿੰਦੇ ਨੇ ਕਿ ਇੱਕ ਫਲਸਤੀਨੀ ਸੀ ਜਾਂ ਇੱਕ ਬੱਧੂ ਸੀ। ਔਰ
ਮਤਲਬ ਇਹ ਹੈ ਕਿ ਇਹ ਗੁਲਾਮੀ ਔਰ ਆਜ਼ਾਦੀ 'ਚ ਫਰਕ ਹੁੰਦਾ ਹੈ। ਬਿਲਕੁਲ। ਜਿਨ੍ਹਾਂ ਲੋਕਾਂ ਦੇ ਉੱਤੇ ਕੋਈ ਹੋਰ ਕਾਬੂ ਕਾਠੀ ਪਾ ਲੈਂਦਾ ਹੈ, ਫਿਰ ਉਹ ਉਹਨਾਂ ਲੋਕਾਂ ਨੂੰ ਜ਼ਲੀਲ ਕਰਦਾ ਹੈ। ਸੋ ਇਹ ਕਿਰਨ ਬੇਦੀ ਦਾ ਇਹ ਪ੍ਰਗਟਾਵਾ ਜਿਹੜਾ ਹੈ, ਇਹ ਅਸਲ 'ਚ ਹਿੰਦੂ ਤਵੀਆਂ ਦਾ ਜਿਹੜਾ ਸੱਚ ਹੈ ਕਿ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ, ਉਹ ਸਿੱਖਾਂ ਨੂੰ ਇਵੇਂ ਦੇਖਦੇ ਨੇ। ਇਹ ਹਕੀਕਤ ਰਿਵੀਲ ਹੋਈ। ਨੋ ਡਾਊਟ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।